ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ। ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੈਨੇਡਾ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਤੇ ਖਬਰਾਂ ਦੇ ਬਾਰੇ। ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408 272 2500। ਕਵਰਡ ਕੈਲੀਫੋਰਨੀਆ ਤੇ ਵਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਜਾਂ ਪਾਲਿਸੀ ਦੇ ਵਿੱਚ ਚੇਂਜ ਕਰਵਾਉਣ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ ਤਾਂ ਉਹਨਾਂ ਦਾ ਨੰਬਰ ਹੈ 415 909 0503 ਤੇ ਬਿਸਲਾ ਫੈਮਿਲੀ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਖਬਰਾਂ ਦੀ ਸ਼ੁਰੂਆਤ ਕਰਾਂਗੇ ਇਸ ਵੇਲੇ ਕੈਨੇਡਾ ਦੇ ਵਿੱਚ ਸਭ ਤੋਂ ਜ਼ਿਆਦਾ ਚਰਚਿਤ ਮਸਲੇ ਤੋਂ। ਗੱਲ ਕਰਾਂਗੇ ਜਿਹੜੇ ਐਲੀਗੇਸ਼ਨਸ ਲੱਗ ਰਹੇ ਨੇ ਚਾਈਨੀਜ਼ ਇੰਟਰਫੇਰੈਂਸ ਤੇ ਕੈਨੇਡੀਅਨ ਲੰਘੀਆਂ ਚੋਣਾਂ ਦੇ ਵਿੱਚ 2019 ਤੇ 2021 ਦੇ ਵਿੱਚ। ਹੁਣ ਪੀਰੇ ਪੋਲੀਐਵ ਜਿਹੜੇ ਕਿ ਫੈਡਰਲ ਕੰਜ਼ਰਵੇਟਿਵ ਲੀਡਰ ਨੇ ਤੇ NDP ਲੀਡਰ ਜਗਮੀਤ ਸਿੰਘ, ਉਹਨਾਂ ਨੇ ਇੱਕ ਵਾਰ ਫਿਰ ਤੋਂ ਟਰੂਡੋ ਸਰਕਾਰ ਤੇ ਨਿਸ਼ਾਨਾ ਸਾਧਿਆ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਕੈਨੇਡੀਅਨਸ ਨੇ ਇਹਨਾਂ ਦਾ ਹੱਕ ਹੈ ਤੇ ਕਿ ਇਹਨਾਂ ਨੂੰ ਟਰਾਂਸਪੇਰੈਂਸੀ ਮਿਲੇ ਤੇ ਇਹਨਾਂ ਨੂੰ ਸਰਕਾਰ ਦੇ ਵਿੱਚ ਹੋ ਰਹੇ ਜਾਂ ਮੁਲਕ ਦੇ ਵਿੱਚ ਵਾਪਰ ਰਹੇ ਹਰ ਘਟਨਾਕ੍ਰਮ ਦੇ ਬਾਰੇ ਟਰਾਂਸਪੇਰੈਂਸੀ ਦੇ ਨਾਲ ਜਾਣਕਾਰੀ ਮਿਲੇ। ਹੁਣ ਇੱਕ ਵਾਰ ਫਿਰ ਤੋਂ ਕੰਜ਼ਰਵੇਟਿਵ ਲੀਡਰ ਪੀਰੇ ਪੋਲੀਐਵ ਤੇ NDP ਲੀਡਰ ਜਗਮੀਤ ਸਿੰਘ ਨੇ ਆਪਣੇ ਕਮੈਂਟ ਦੇ ਵਿੱਚ, ਆਪਣੇ ਨਿਸ਼ਾਨੇ ਸਾਧੇ ਦੇ ਵਿੱਚ ਇਹ ਗੱਲ ਕਹੀ ਹੈ ਕਿ ਉਹਨਾਂ ਨੂੰ ਇਸ ਜਿਹੜੇ ਚਾਈਨੀਜ਼ ਇੰਟਰਫੇਰੈਂਸ ਦੇ ਦੋਸ਼ ਲੱਗ ਰਹੇ ਨੇ, ਐਲੀਗੇਸ਼ਨਸ ਲੱਗ ਰਹੇ ਨੇ, ਉਸ ਮਾਮਲੇ ਦੇ ਵਿੱਚ ਪਬਲਿਕ ਇਨਕੁਆਇਰੀ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੈ। ਸੋ ਜਿਵੇਂ ਹੀ ਹਾਊਸ ਆਫ ਕਾਮਨਸ ਰਿਜ਼ਿਊਮ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਫਿਰ ਇਹ ਮਸਲਾ ਭਖਿਆ ਕਿ ਕੈਨੇਡੀਅਨ ਚੋਣਾਂ ਦੇ ਵਿੱਚ ਚਾਈਨੀਜ਼ ਏਜੰਸੀਜ਼ ਨੇ ਉਹਨਾਂ ਇਲਾਕਿਆਂ ਦੇ ਵਿੱਚ ਇੰਟਰਫੇਰੈਂਸ ਕੀਤੀ ਹੈ ਜਿੱਥੇ ਇਸ ਮੁਲਕ ਦੇ ਨਾਲ ਸੰਬੰਧਿਤ ਜਿਹੜੇ ਵਸਿੰਦੇ ਨੇ ਵਸਦੇ ਨੇ। ਤੇ ਹੈਂਡਡੋਂਗ ਜਿਹੜੇ ਕਿ ਲਿਬਰਲ MP ਨੇ, ਉਹਨਾਂ ਦੇ ਬਾਰੇ ਇਹ ਗੱਲ ਕਹੀ ਜਾ ਰਹੀ ਹੈ ਕਿ ਉਹਨਾਂ ਨੇ ਚਾਈਨੀਜ਼ ਇੰਟਰਫੇਰੈਂਸ ਦਾ ਲਾਹਾ ਲਿਆ। ਹਾਲਾਂਕਿ ਹੈਂਡਡੋਂਗ ਇਹ ਗੱਲ ਕਹਿ ਚੁੱਕੇ ਨੇ ਕਿ ਉਹਨਾਂ ਨੂੰ ਇਨ ਫਿਊਚਰ ਭਵਿੱਖ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਇਨਕੁਆਇਰੀ ਜਾਂ ਕਿਸੇ ਤਰ੍ਹਾਂ ਦੇ ਕਿਤੇ ਸਫਾਈ ਦੇਣ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਤਾਂ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜਣਗੇ ਨਹੀਂ। ਪਰ ਇੱਕ ਵਾਰ ਫਿਰ ਤੋਂ ਇਸ ਮਸਲੇ ਦੇ ਵਿੱਚ ਦੋਨਾਂ ਹੀ ਲੀਡਰਾਂ ਨੇ ਸਰਕਾਰ ਨੂੰ ਘੇਰਦਿਆਂ ਇਹ ਗੱਲ ਕਹੀ ਹੈ ਕਿ ਪਬਲਿਕ ਇਨਕੁਆਇਰੀ ਤੋਂ ਘੱਟ ਉਹਨਾਂ ਨੂੰ ਕੁਝ ਵੀ ਜਿਹੜਾ ਉਹ ਮਨਜ਼ੂਰ ਨਹੀਂ ਹੈ। ਅਗਲੀ ਜਿਹੜੀ ਖਬਰ ਹੈ ਉਹ ਐਡਮੌਂਟਨ ਤੋਂ ਆ ਰਹੀ ਹੈ। ਇਸ ਵੇਲੇ ਦੀ ਸਭ ਤੋਂ ਤਾਜ਼ਾ ਖਬਰ ਹੈ ਐਡਮੌਂਟਨ ਦੇ ਵਿੱਚ ਇੱਕ ਐਵੀ ਜਿਹੜੀ ਹੈ ਸਟਰੀਟ ਦੇ ਵਿੱਚ ਇੱਕ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਮਾਫ ਕਰਨਾ ਅੱਗ ਲੱਗੀ ਹੈ 92 ਸਟਰੀਟ ਐਂਡ 11 ਐਵੀਨਿਊ। ਅਲਬਰਟਾ ਹੈਲਥ ਕੇਅਰ ਸਰਵਿਸ ਦੇ ਮੁਤਾਬਕ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਉਹ ਇਹ ਹੈ ਕਿ ਅਲਬਰਟਾ ਹੈਲਥ ਸਰਵਿਸਿਜ਼ ਤੇ ਨਾਲੋਂ ਨਾਲ ਐਡਮੌਂਟਨ ਫਾਇਰ ਰੈਸਕਿਊ ਸਰਵਿਸਿਜ਼, ਇਹਨਾਂ ਨੇ ਇਹ ਗੱਲ ਕਹੀ ਹੈ ਕਿ 92 ਸਟਰੀਟ ਐਂਡ 11 ਐਵੀਨਿਊ ਦੇ ਨੇੜੇ ਇੱਕ ਅਪਾਰਟਮੈਂਟ ਬਿਲਡਿੰਗ ਹੈ ਜਿੱਥੇ ਅੱਗ ਲੱਗੀ ਹੈ। 3 ਜਣਿਆਂ ਨੂੰ ਬੜੀ ਤੇਜ਼ੀ ਦੇ ਨਾਲ, ਬੜੀ ਕਾਹਲੀ ਦੇ ਨਾਲ ਹਸਪਤਾਲ ਲਿਜਾਇਆ ਗਿਆ ਤੇ ਉਹਨਾਂ ਦੇ ਸੱਟਾਂ ਵੀ ਲੱਗੀਆਂ ਨੇ। ਹਾਲਾਂਕਿ ਅੱਗ ਤੇ ਕਾਬੂ ਪਾਉਣ ਦੇ ਲਈ ਮੁਸ਼ੱਕਤ ਕੀਤੀ ਜਾ ਰਹੀ ਹੈ। 14 ਟਰੱਕ ਡਿਪਲੋਏ ਕੀਤੇ ਗਏ ਨੇ ਤੇ 50 ਫਾਇਰ ਫਾਈਟਰਸ ਨੂੰ ਉੱਥੋਂ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਦਿੱਤੀ ਗਈ ਹੈ ਤੇ 15 ਜਣਿਆਂ ਨੂੰ ਇਸ ਅੱਗ ਦੇ ਵਿੱਚੋਂ ਕੱਢ ਕੇ ਸੁਰੱਖਿਅਤ ਟਿਕਾਣਾ ਤੇ ਜਾਂ ਨੇੜੇ ਤੇੜੇ ਦੇ ਟਿਕਾਣਾ ਤੇ ਜਿਹੜਾ ਉਹ ਪਹੁੰਚਾਇਆ ਗਿਆ ਸੀ। ਜਿਹੜੀ ਗੱਲ ਦੱਸੀ ਹੈ ਫਾਇਰ ਫਾਈਟਰਸ ਨੇ ਜਾਂ ਕਹਿ ਲਓ ਕਿ ਅਲਬਰਟਾ ਹੈਲਥ ਸਰਵਿਸਿਜ਼ ਵਾਲਿਆਂ ਨੇ, ਤਾਂ ਉਹਨਾਂ ਨੇ ਕਿਹਾ ਕਿ ਜਿਹੜੇ 3 ਜਣੇ ਹਸਪਤਾਲ ਪਹੁੰਚਾਏ ਗਏ ਨੇ ਉਹਨਾਂ ਦੇ ਵਿੱਚੋਂ ਦੋਵਾਂ ਦੀ ਉਮਰ 60 ਦੇ ਨੇੜੇ ਤੇ ਇੱਕ ਦੀ ਉਮਰ 50 ਸਾਲ ਦੇ ਨੇੜੇ ਹੈ। ਫਿਲਹਾਲ ਉਹ ਕਹਿੰਦੇ ਕਿ ਅੱਗ ਤੇ ਕਾਬੂ ਪਾਉਣ ਦੇ ਲਈ ਕਾਫੀ ਮੁਸ਼ੱਕਤ ਕਰ ਰਹੇ ਹਾਂ ਪਰ ਫਿਰ ਵੀ ਕਿਸੇ ਤਰ੍ਹਾਂ ਦੇ ਹੋਰ ਜਾਨੀ ਨੁਕਸਾਨ ਤੋਂ ਬਚਾ ਦੱਸਿਆ ਗਿਆ। ਅਗਲੀ ਖਬਰ ਰਾਜਧਾਨੀ ਓਟਵਾ ਤੋਂ ਆ ਰਹੀ ਹੈ। ਓਟਵਾ ਦੇ ਵਿੱਚ ਇੱਕ ਜੋੜੇ ਨੂੰ ਜਿਹੜਾ ਉਹ 7 ਹਫ਼ਤਿਆਂ ਦੇ ਇੱਕ ਬੱਚੇ ਦੇ ਮੌਤ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਚਾਰਜ ਕੀਤਾ ਗਿਆ। ਇਹਨਾਂ ਦੋਨਾਂ ਨੂੰ ਪੁਲਿਸ ਨੇ ਦੱਸਿਆ ਕਿ 16 ਮਹੀਨਿਆਂ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਇੱਕ 7 ਹਫ਼ਤਿਆਂ ਦੇ ਮੁੰਡੇ ਦੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਇਹ 16 ਮਹੀਨੇ ਇਨਵੈਸਟੀਗੇਸ਼ਨ ਤੋਂ ਬਾਅਦ ਇਹਨਾਂ ਦੋਨਾਂ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਜਿਹੜੇ ਕਥਿਤ ਦੋਸ਼ੀ ਨੇ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਆਉਂਦੇ ਸੈਟਰਡੇ ਤੇ ਪੁਲਿਸ ਨੇ ਇਹ ਗੱਲ ਦੱਸੀ ਹੈ ਕਿ ਅਕਤੂਬਰ 2021 ਦੇ ਵਿੱਚ ਇੱਕ
7 ਹਫ਼ਤਿਆਂ ਦੇ ਬੱਚੇ ਦੀ ਮੌਤ ਹੋ ਗਈ ਸੀ ਸ਼ੱਕੀ ਹਾਲਾਤਾਂ ਦੇ ਵਿੱਚ। ਤਾਂ ਹੁਣ ਉਸ ਮਾਮਲੇ ਦੇ ਵਿੱਚ ਓਟਵਾ ਨਿਵਾਸੀ 2 ਜਣਿਆਂ ਨੂੰ, ਜਿਨ੍ਹਾਂ ਦੀ ਉਮਰ 35-35 ਸਾਲ ਦੱਸੀ ਗਈ ਹੈ, ਉਹਨਾਂ ਨੂੰ ਹੁਣ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ। ਤੇ ਗੱਲ ਕਰੀਏ ਕੈਨੇਡਾ ਦੀ ਕੌਮਾਂਤਰੀ ਰਾਜਨੀਤੀ ਦੀ, ਆਉਂਦੇ ਅਗਲੇ ਦਿਨਾਂ ਦੇ ਵਿੱਚ ਜਾਂ ਅੱਜ ਸ਼ਾਮ ਨੂੰ ਹੀ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਯੂਰੋਪੀਅਨ ਕਮਿਸ਼ਨ ਪ੍ਰੈਜ਼ੀਡੈਂਟ ਨੇ ਉਰਸੁਲਾ ਵੌਨ ਡੇਰ ਲਾਇਨ, ਉਹ ਕੈਨੇਡਾ ਆ ਰਹੇ ਨੇ ਤੇ ਇਸੇ ਦਰਮਿਆਨ ਉਹਨਾਂ ਨੇ ਕੈਨੇਡੀਅਨ ਮੀਡੀਆ ਦੇ ਹਵਾਲੇ ਦੇ ਨਾਲ ਇਹ ਖਬਰ ਆ ਰਹੀ ਹੈ ਕਿ ਉਹਨਾਂ ਨੇ ਕੈਨੇਡੀਅਨ ਮੀਡੀਆ ਦੇ ਨਾਲ ਇੱਕ ਰਸਮੀ ਗੱਲਬਾਤ ਜਾਂ ਇੰਟਰਵਿਊ ਦੇ ਵਿੱਚ ਗੱਲ ਕਹੀ ਹੈ ਕਿ ਕੈਨੇਡਾ ਨੂੰ ਆਪਣਾ ਜਿਹੜਾ ਫੋਕਸ ਹੈ ਉਹ ਕਲੀਨ ਹਾਈਡਰੋਜਨ ਜਿਹੜੀ ਹੈ ਯੂਰਪ ਨੂੰ ਭੇਜਣ ਵੱਲ ਤੇ ਧਿਆਨ ਜਿਹੜਾ ਆਪਣਾ ਕੇਂਦਰਿਤ ਕਰਨਾ ਚਾਹੀਦਾ ਹੈ। ਤੇ ਨਾਲ ਹੀ ਉਹ ਕਹਿੰਦੇ ਕਿ ਹੁਣ ਜਿਹੜੇ ਫਿਊਲ ਸੋਰਸਿਸ ਹੈ ਉਹ ਹੁਣ ਰਸ਼ੀਆ ਦੇ ਉੱਤੇ ਅਸੀਂ ਡਿਪੈਂਡੈਂਟ ਰਹਿਣਾ ਨਹੀਂ ਚਾਹੁੰਦੇ। ਹੁਣ ਇਸ ਦੇ ਵਿੱਚ ਇਹ ਗੱਲ ਕਹੀ ਹੈ ਕਿ ਵੌਨ ਡੇਰ ਲੇਅਨ ਨੇ ਇਹ ਗੱਲ ਕਹੀ ਹੈ ਕਿ ਜਿਹੜੀ EU ਹੈ ਇਹਦੀ ਟ੍ਰੇਡ ਡੀਲ ਕੈਨੇਡਾ ਦੇ ਨਾਲ ਜਿਹੜੀ ਕਹਿ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਰਾਹ ਪੱਧਰਾ ਹੋ ਸਕਦਾ ਹੈ। ਪਰ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਕੈਨੇਡਾ ਨੂੰ ਪਹਿਲਾਂ ਇਹ ਯਕੀਨੀ ਬਣਾਉਣਾ ਪਊਗਾ ਕਿ ਉਹਨਾਂ ਨੇ ਜਿਹੜੀਆਂ ਨੈਚੁਰਲ ਗੈਸ ਜਾਂ ਉਹਨਾਂ ਨੇ ਕਲੀਨ ਹਾਈਡਰੋਜਨ ਦੀ ਜਿਹੜੀ ਐਕਸਪੋਰਟਿੰਗ ਕਰਨੀ ਹੈ, ਉਸ ਮਾਮਲੇ ਦੇ ਵਿੱਚ EU ਨੂੰ ਕਿਸੇ ਤਰ੍ਹਾਂ ਦੀ ਨਿਰਾਸ਼ਾ ਪੱਲੇ ਨਾ ਪਵੇ। ਪਤਾ ਲੱਗਿਆ ਕਿ ਪਹਿਲਾਂ ਉਹਨਾਂ ਦਾ ਦੌਰਾ ਜਿਹੜਾ ਸੀਗਾ ਉਹ ਪਿਛਲੇ ਹਫ਼ਤੇ ਦਾ ਸੀ, ਪਰ ਬਾਅਦ ਦੇ ਵਿੱਚ ਉਹਨੂੰ ਐਨ ਮੌਕੇ ਉੱਤੇ ਪੋਸਟਪੋਨ ਕੀਤਾ ਗਿਆ ਤੇ ਇਹ EU ਦੀ ਜਿਹੜੀ ਇਹ ਯੂਨੀਅਨ ਦੀ ਲੀਡਰ ਨੇ, ਤਾਂ ਉਹਨਾਂ ਨੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਆਪਣੇ ਹਮਰੁਤਬਾ ਦੇ ਨਾਲ ਜਾਂ ਕੈਨੇਡੀਅਨ ਸਰਕਾਰ ਦੇ ਨਾਲ ਇਹਨਾਂ ਮਸਲਿਆਂ ਨੂੰ ਲੈ ਕੇ ਹੀ ਗੱਲਬਾਤ ਜਿਹੜੀ ਆ ਉਹ ਕਰਨੀ ਹੈ ਕਿ ਕਿਵੇਂ ਕਲੀਨ ਐਨਰਜੀ ਕੈਨੇਡਾ ਤੋਂ ਐਕਸਪੋਰਟ ਹੋ ਸਕੇ ਤੇ ਨਾਲ ਹੀ ਜਿਹੜੀ ਨੈਚੁਰਲ ਗੈਸ ਆ ਉਹਦੇ ਉੱਤੇ ਕਈ ਸਮਝੌਤਿਆਂ ਤੇ ਜਿਹੜੇ ਹਸਤਾਖਰ ਆ ਜਾਂ ਸਹੀ ਆ ਉਹ ਪਾਈ ਜਾ ਸਕਦੀ ਹੈ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਲੰਡਨ ਓਨਟਾਰੀਓ ਦਾ, ਜਿੱਥੇ ਪੁਲਿਸ ਨੇ ਹੁਣ 13 ਸਾਲਾਂ ਦੀ ਇੱਕ ਕੁੜੀ ਬਾਬਤ ਇਹ ਜਾਣਕਾਰੀ ਦਿੱਤੀ ਹੈ ਲੋਕਾਂ ਨੂੰ ਕਿ ਇਹ ਲਾਪਤਾ ਹੈ ਤੇ ਇਹਨੂੰ ਲੱਭਣ ਦੇ ਵਿੱਚ ਲੋਕਾਂ ਦੀ ਪੁਲਿਸ ਦੀ ਮਦਦ ਕੀਤੀ ਜਾਵੇ। ਲੋਕਾਂ ਦੀ ਮਦਦ ਮੰਗੀ ਹੈ ਪੁਲਿਸ ਨੇ ਇਸ ਮਾਮਲੇ ਦੇ ਵਿੱਚ। ਪਤਾ ਲੱਗਿਆ ਕਿ ਮਿਨਾਹ ਖੱਟਰ ਨਾਂ ਦੀ ਇਹ ਕੁੜੀ ਜਿਹੜੀ ਆ ਉਹ ਮੰਡੇ ਮਾਰਨਿੰਗ ਤੋਂ ਮਿਸ ਹੈ ਤੇ ਦੱਸਿਆ ਜਾ ਰਿਹਾ ਕਿ ਉਹਨੂੰ ਆਖਰੀ ਵਾਰ ਸ਼ਹਿਰ ਦੇ 1600 ਬਲਾਕ ਹੇਸਟਿੰਗ ਡਰਾਈਵ ਤੇ ਦੇਖਿਆ ਗਿਆ ਸੀਗਾ ਤੇ ਉਹਦੇ ਪਹਿਰਾਵੇ ਬਾਰੇ ਦੱਸਿਆ ਗਿਆ ਪੁਲਿਸ ਨੇ ਕਿ ਉਹਦਾ ਜਿਹੜਾ ਭਾਰ ਹੈ ਉਹ 100 ਪਾਉਂਡ ਦੇ ਲਾਗੇ ਤੱਕ ਹੈ ਤੇ ਉਹਦਾ ਜਿਹੜਾ ਕੱਦ ਆ ਉਹ 5 ਫੁੱਟ 4 ਇੰਚ ਹੈ ਤੇ ਉਸ ਨੇ ਉਹਦੇ ਜਿਹੜੇ ਵਾਲ ਨੇ ਉਹ ਭੂਰੇ ਆ ਤੇ ਉਹਨੇ ਜਿਹੜੇ ਇੱਕ ਬਲੈਕ ਜੋਗਿੰਗ ਜਿਹੜੀਆਂ ਡਰੈਸ ਪਾਈ ਹੋਈ ਹੈ ਤੇ ਮੰਡੇ ਮਾਰਨਿੰਗ ਤੋਂ ਉਹ ਜਿਹੜੀ ਮਨਾਹ ਖੱਟਰ ਆ ਉਹ ਲਾਪਤਾ ਹੈ। 13 ਕੁ ਸਾਲ ਜਿਹੜੀ ਇਹਦੀ ਉਮਰ ਹੈ ਪੁਲਿਸ ਨੇ ਉਹ ਦੱਸੀ ਹੈ ਤੇ ਫੈਮਿਲੀ ਤੇ ਪੁਲਿਸ ਇਸ ਵੇਲੇ ਇਸ ਕੁੜੀ ਦੀ ਭਾਲ ਦੇ ਵਿੱਚ ਲੱਗੇ ਹੋਏ ਨੇ ਤੇ ਨਾਲ ਹੀ ਇਹ ਗੱਲ ਕਹੀ ਹੈ ਕਿ ਉਸ ਤੋਂ ਬਾਅਦ ਇਹਨੂੰ ਦੇਖਿਆ ਗਿਆ ਕਿ ਕੁਝ ਸ਼ੱਕੀ ਹਾਲਾਤਾਂ ਦੇ ਵਿੱਚ ਦੇਖਿਆ ਗਿਆ ਟੋਰਾਂਟੋ ਦੇ ਕੁਝ ਹੋਰ ਏਰੀਏ ਦੇ ਵਿੱਚ, ਜਿੱਥੇ ਬਾਰੇ ਪੁਲਿਸ ਨੇ ਹਾਲੇ ਤੱਕ ਕੁਝ ਵੀ ਕਨਫਰਮ ਜਿਹੜਾ ਉਹ ਨਹੀਂ ਕੀਤਾ। ਪਰ ਪੁਲਿਸ ਨੇ ਕਿਹਾ ਕਿ ਜਿਸ ਕਿਸੇ ਨੂੰ ਵੀ ਜਾਣਕਾਰੀ ਮਿਲਦੀ ਹੈ ਤੇ ਲੰਡਨ ਪੁਲਿਸ ਸਰਵਿਸ ਦੇ ਨਾਲ ਉਹ 5196615670 ਦੇ ਉੱਤੇ ਇਸ ਕੁੜੀ ਦੀ ਬਾਬਤ ਕੋਈ ਵੀ ਜਾਣਕਾਰੀ ਹੈ ਤਾਂ ਉਹ ਸਾਂਝੀ ਕਰ ਸਕਦਾ ਹੈ। ਇਹਦੇ ਬਾਰੇ ਦੱਸਿਆ ਗਿਆ ਕਿ ਇਹਨੇ ਨਾਈਕੀ ਦੀ ਹੁੱਡੀ ਪਾਈ ਹੈ ਜਿਹਦਾ ਕਲਰ ਨੇਵੀ ਬਲੂ ਹੈ ਤੇ ਬਲੈਕ ਜੋਗਿੰਗ ਪੈਂਟ ਪਾਈ ਹੋਈ ਹੈ, ਇਹਨੇ ਨਾਈਕੀ ਦੀ ਰਨਿੰਗ ਸ਼ੂ ਪਾਏ ਹੋਏ ਆ ਤੇ ਇਹਨੇ ਜਿਹੜਾ ਲਾਸਟ ਟਾਈਮ ਦੇਖਿਆ ਗਿਆ ਉਹ ਦੇਖਿਆ ਗਿਆ ਸੀ ਇਹਨੂੰ 1600 ਬਲਾਕ ਹੇਸਟਿੰਗ ਡਰਾਈਵ ਦੇ ਉੱਤੇ। ਉਸ ਤੋਂ ਬਾਅਦ ਹਲੇ ਕਨਫਰਮ ਨਹੀਂ ਹੈ ਪਰ ਟੋਰਾਂਟੋ ਦੇ ਇੱਕ ਦੋ ਹੋਰ ਸਾਈਟਸ ਦੇ ਉੱਤੇ ਵੀ ਇਸ ਕੁੜੀ ਨੂੰ ਦੇਖਿਆ ਗਿਆ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇਸ ਵੇਲੇ ਕੈਨੇਡਾ ਦੇ ਨਾਲ ਵਿੱਚ ਵਾਪਰੀਆਂ ਹੋਰ ਘਟਨਾਵਾਂ ਦੀ। ਬਰੈਂਪਟਨ ਦੇ ਨਾਲ ਸੰਬੰਧਿਤ ਇੱਕ ਕਮਰਸ਼ੀਅਲ ਟਰੱਕ ਡਰਾਈਵਰ ਜਿਹਦਾ ਨਾਮ ਪ੍ਰਿੰਸਦੀਪ ਖੇਲਾ ਦੱਸਿਆ ਗਿਆ, ਉਹਦੇ ਉੱਤੇ ਨਸ਼ਾ ਕਰਕੇ ਟਰੱਕ ਚਲਾਉਣ ਦੇ ਦੋਸ਼ ਲੱਗੇ ਨੇ ਤੇ ਇਹਨਾਂ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ। ਇਸ ਨੌਜਵਾਨ ਦੀ ਉਮਰ 21 ਸਾਲ ਦੱਸੀ ਗਈ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਮੁਤਾਬਕ ਪ੍ਰਿੰਸਦੀਪ ਖੇਲਾ ਹਾਈਵੇ 402 ਉੱਤੇ ਟਰੱਕ ਚਲਾ ਰਿਹਾ ਸੀ ਜਦੋਂ ਪੁਲਿਸ ਵੱਲੋਂ ਉਸ ਨੂੰ ਰੋਕਿਆ ਗਿਆ ਤੇ ਥਾਣੇ ਲਿਜਾ ਕੇ ਨਸ਼ਾ ਕੀਤੇ ਹੋਣ ਦੀ ਜਾਂਚ ਕੀਤੀ ਗਈ। ਪੁਲਿਸ ਦੇ ਦੱਸਣ ਦੇ ਮੁਤਾਬਕ ਪ੍ਰਿੰਸਦੀਪ ਖੇਲਾ ਵੱਲੋਂ ਕਥਿਤ ਤੌਰ ਤੇ ਡਰੱਗ ਲੈ ਕੇ ਟਰੱਕ ਡਰਾਈਵਿੰਗ ਕੀਤੀ ਜਾ ਰਹੀ ਸੀ। ਤੇ ਗੱਲ ਕਰੀਏ ਓਨਟਾਰੀਓ ਦੇ ਵਿੱਚ ਲਿਬਰਲ ਆਗੂ ਦੀ ਚੋਣ ਦੀ। ਓਨਟਾਰੀਓ ਦੀ ਸਾਬਕਾ ਲਿਬਰਲ ਕੈਬਨਿਟ ਮੰਤਰੀ ਤੇ ਮਿਊਨਿਸਪਲ ਆਗੂ ਨੂੰ ਹੁਣ ਲਿਬਰਲ ਪਾਰਟੀ ਦੀ ਨਵੀਂ ਪ੍ਰੈਜ਼ੀਡੈਂਟ ਨਿਯੁਕਤ ਕਰ ਦਿੱਤਾ ਗਿਆ। ਹੈਮਿਲਟਨ ਦੇ ਵਿੱਚ ਪਾਰਟੀ ਦੀ ਸਾਲਾਨਾ ਜਨਰਲ ਮੀਟਿੰਗ ਹੋਈ ਸੀ ਤੇ ਇਸ ਦੇ ਆਖਰੀ ਦਿਨ ਅਹੁਦੇ ਦੇ ਲਈ ਕੈਥਰੀਨ ਮੈਕਗੇਰੀ ਦੇ ਨਾਂ ਦਾ ਜਿਹੜਾ ਐਲਾਨ ਆ ਉਹ ਕੀਤਾ ਗਿਆ। ਸਾਬਕਾ ਮੰਤਰੀ ਕੈਥਰੀਨ ਵਿਨ ਦੀ ਕੈਬਨਿਟ ਦੇ ਵਿੱਚ ਮੈਕਗੇਰੀ ਨੇ
ਨੈਚੁਰਲ ਰਿਸੋਰਸਜ਼ ਅਤੇ ਟਰਾਂਸਪੋਰਟੇਸ਼ਨ ਮੰਤਰੀ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਪਰ 2018 ਦੇ ਵਿੱਚ ਉਹ ਆਪਣੇ ਹਲਕੇ ਕੈਂਬਰਿਜ ਦੀ ਸੀਟ ਗਵਾ ਬੈਠੀ ਸੀ। ਫਿਰ ਉਹਨਾਂ ਇੱਕ ਟਰਮ ਦੇ ਲਈ ਕੈਂਬਰਿਜ ਦੇ ਮੇਅਰ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ ਤੇ ਪਿਛਲੇ ਸਾਲ ਅਕਤੂਬਰ ਦੇ ਵਿੱਚ ਉਹ ਮੁੜ ਹਾਰ ਗਈ। ਓਨਟਾਰੀਓ ਦੇ ਲਿਬਰਲਾਂ ਦੀ ਨਵੀਂ ਐਗਜ਼ੀਕਿਊਟਿਵ ਟੀਮ ਦੇ ਹੋਰਨਾਂ ਮੈਂਬਰਾਂ ਦੇ ਵਿੱਚ ਡੇਮੀਅਨ ਓਬਰਾਇਨ ਨੂੰ ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ, ਪੰਕਜ ਸੰਧੂ ਨੂੰ ਸੈਕਟਰੀ ਅਤੇ ਟਿਮ ਸ਼ਾਰਟਹੈਲ ਨੂੰ ਖਜ਼ਾਨਚੀ ਬਣਾਇਆ ਗਿਆ। ਸਭ ਤੋਂ ਪਹਿਲਾਂ ਹੁਣ ਇਸ ਟੀਮ ਵੱਲੋਂ ਲੀਡਰਸ਼ਿਪ ਦੇ ਲਈ ਦੌੜ ਦੇ ਲਈ ਨਿਯਮ ਅਤੇ ਟਾਈਮਲਾਈਨ ਤੈਅ ਕੀਤੀ ਜਾਵੇਗੀ। ਟੋਰਾਂਟੋ ਤੋਂ ਇੱਕ ਬੜੀ ਮੰਦਭਾਗੀ ਖਬਰ ਆ ਰਹੀ ਹੈ। ਡਾਊਨਟਾਊਨ ਟੋਰਾਂਟੋ ਦੇ ਵਿੱਚ ਸਵੇਰੇ ਤੜਕੇ ਇੱਕ ਵਿਅਕਤੀ ਨੂੰ ਚਾਕੂ ਮਾਰ ਕੇ ਉਹਦਾ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਤਾ ਲੱਗਿਆ ਹੈ ਕਿ 12:30 ਵਜੇ ਕੁਈਨ ਅਤੇ ਸੇਰ ਬ੍ਰੌਨ ਸਟਰੀਟ ਦੇ ਇੰਟਰਸੈਕਸ਼ਨ ਉੱਤੇ ਐਮਰਜੈਂਸੀ ਅਮਲੇ ਨੂੰ ਸੱਦਿਆ ਗਿਆ ਸੀ। ਪੈਰਾਮੈਡਿਕਸ ਨੇ ਆਖਿਆ ਕਿ ਇਹ ਵਿਅਕਤੀ ਜੋ ਕਿ ਆਪਣੇ 50ਵਿਆਂ ਦੇ ਵਿੱਚ ਸੀਗਾ, 50 ਸਾਲ ਦੀ ਉਮਰ ਦੱਸੀ ਗਈ ਹੈ, ਜਾਨਲੇਵਾ ਸੱਟਾਂ ਦੇ ਨਾਲ ਇੱਕ ਸ਼ੈਲਟਰ ਦੇ ਬਾਹਰ ਮਿਲਿਆ। ਉਸ ਨੂੰ ਹਸਪਤਾਲ ਜਦੋਂ ਲਿਜਾਇਆ ਗਿਆ ਤਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਇਹ ਰਿਪੋਰਟਾਂ ਮਿਲੀਆਂ ਸਨ ਕਿ ਕੁਝ ਵਿਅਕਤੀਆਂ ਵੱਲੋਂ ਇਕੱਲੇ ਵਿਅਕਤੀ ਨੂੰ ਛੁਰਾ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਅਤੇ ਫਿਰ ਉਹ ਸਾਰੇ ਉੱਥੋਂ ਫਰਾਰ ਹੋ ਗਏ। ਅਜੇ ਤੱਕ ਇਸ ਸਬੰਧ ਦੇ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜਾਂਚ ਲਈ ਕੁਈਨ ਤੋਂ ਲੈ ਕੇ ਸ਼ਟਰ ਸਟਰੀਟ ਤੱਕ ਸ਼ੈਰਨਬੋਰਨ ਨੂੰ ਬੰਦ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।